ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ ਤੁਸੀਂ? ਅੱਜ ਅਸੀਂ ਇੱਥੇ ਯੂਨਾਈਟਿਡ ਸਟੇਟ ਦੇ ਸਾਹਮਣੇ, ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਮੂਹ ਜਥੇਬੰਦੀਆਂ ਸਿੱਖ ਸੰਗਤਾਂ ਇਕੱਠੇ ਹੋ ਕੇ ਆਏ ਹਾਂ ਕਿ ਇੱਥੇ ਜੋ ਬੁੱਚੜ ਮੋਦੀ ਹੈ, ਆਪਣੇ ਇੰਡੀਆ ਦਾ ਪ੍ਰੈਜ਼ੀਡੈਂਟ ਆਇਆ ਹੈ। ਅਸੀਂ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਹਾਂ। ਜਦੋਂ ਕਿਸੇ ਘਰ ਦੇ ਵਿੱਚ, ਕਿਸੇ ਪਿੰਡ ਦੇ ਵਿੱਚ, ਕਿਸੇ ਦੇਸ਼ ਦੇ ਵਿੱਚ ਇਨਸਾਫ ਨਾ ਮਿਲੇ ਤੇ ਫਿਰ ਉਹ ਇਨਸਾਫ ਲੈਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਜੋ ਅਸੀਂ ਹੀਲਾ ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਵਰਤ ਰਹੇ ਹਾਂ, ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਸਾਡੀ ਮੰਗ ਹੈ ਕਿ ਖਾਲਿਸਤਾਨ ਤੋਂ ਬਗੈਰ ਸਾਡਾ ਆਪਣੇ ਘਰ ਤੋਂ ਬਗੈਰ ਗੁਜ਼ਾਰਾ ਨਹੀਂ। ਅਸੀਂ ਖਾਲਿਸਤਾਨ ਲੈ ਕੇ ਰਹਾਂਗੇ। ਅਸੀਂ ਖਾਲਿਸਤਾਨ ਸਾਡੀ ਮੰਗ ਹੈ, ਕਿਉਂਕਿ ਖਾਲਿਸਤਾਨ ਅਸੀਂ ਭੀਖ ਨਹੀਂ ਮੰਗ ਰਹੇ। ਸਾਨੂੰ ਖਾਲਿਸਤਾਨ ਜੋ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕੀਤਾ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਜੋ 40 ਸਾਲ ਰਾਜ ਕੀਤਾ। ਅਸੀਂ ਆਪਣਾ ਜੋ ਰਾਜ ਹੈ ਉਹ ਵਾਪਸ ਮੰਗਦੇ ਹਾਂ। ਅਸੀਂ ਆਪਣਾ ਰਾਜ ਵਾਪਸ ਲੈ ਕੇ ਰਹਾਂਗੇ। ਜੋ ਵੀ ਸਾਨੂੰ ਕੁਰਬਾਨੀਆਂ ਕਰਨੀਆਂ ਪੈਣ ਅਸੀਂ ਕਰਨ ਨੂੰ ਤਿਆਰ ਹਾਂ, ਕਰਦੇ ਰਹਾਂਗੇ। ਸੋ ਅਸੀਂ ਆਪਣੇ ਜੋ ਖਾਲਿਸਤਾਨ ਦੀ ਸਾਡੀ ਮੰਗ ਹੈ, ਆਪਣੇ ਘਰ ਦੀ ਮੰਗ ਹੈ। ਸੋ ਸਿੱਖਾਂ ਦੀ ਆਜ਼ਾਦੀ ਦੀ ਗੱਲ ਹੈ। ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲਦੀ ਅਸੀਂ ਇਹ ਜੰਗ ਇਸੇ ਹੀ ਤਰ੍ਹਾਂ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। जिस भी देश में सिखा कोई प्रॉब्लम आऊगी तो उत्थे डिप्लोमैटिक सिस्टम ही सिखा की प्रॉब्लम ठीक कर सकता। अज आप अमरीका, कनेडा, इंग्लैंड च भावें तकड़े आ, पर सिख दुनिया का लगभग 200 मुल्क है, लगभग 150 मुल्क के अंदर सिख रहिंदे ने। अज फ्रांस दे विच तुहानूं सारा पता है कि अज एक ड्राइविंग लाइसेंस नहीं सिख लै सकदा फ्रांस दे विच। पग बन के तुसीं स्कूलों च नहीं जा सकदे, पग बन के तुसीं ड्राइविंग लाइसेंस नहीं लै सकते, पग बन के तुसीं सरकारी नौकरी नहीं कर सकते। सो सार संगत जी, देश होना बहुत जरूरी आ। यहूदियां ने भावें इस देश दे विच इकनॉमिकली भी तकड़े होए, उन्होंने अपने सैनेटर, कांग्रेसमैन भी बनाए, पर उन्होंने अपने देश की भुख नहीं छड्डी। अज भी कदों इजराइल ते कोंगली चकदा ते दुनिया भर दे यहूदी सारे इकट्ठे हो जाते हैं। साडे लख बखरेवे हो सकते हैं। पंजाब दे विच उस धरती दे उत्ते 12 मिसलां सी, भावें वो मिसलां दे लख बखरेवे सन, पर अबदाली नाल लड़ाई कर ले सारे एक सन। अज असीं मिसलां दे रूप विच सारे एक, ते मैं एक नारा मारूंगा, पंथक एकता। तुसीं कहना जिंदाबाद, पंथक एकता जिंदाबाद, पंथक एकता जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद। मैं तुहाडा सारिਆਂ ਦਾ, ਪ੍ਰਬੰਧਕਾਂ ਦਾ, ਜਥੇਬੰਦੀਆਂ ਦਾ, गुरुद्वारा प्रबंधक कमेटियां का फिर तहे दिलों धन्नवाद करदा। सार संगत जी, जिहड़ा सिखां दे घर जन्म लिया जिन्हें भी, ਉਹਦਾ ਜਨਮ ਤੋਂ ਪਹਿਲਾਂ ਜਿਹੜਾ ਕਫਨ ਆ ਪੰਥਕ ਹੋਣਾ ਚਾਹੀਦਾ। ਆਪਾਂ ਸਾਰਿਆਂ ਨੂੰ ਆਪਣਾ ਸਮਾਂ ਕਰਨਾ ਚਾਹੀਦਾ ਇਸ ਕਾਜ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ। ਇਹ ਤਾਂ ਭਾਈ ਬੂਟਾ ਸਿੰਘ ਜੀ ਜਿੰਦਾਬਾਦ। ਹੁਣ ਅਸੀਂ ਫਿਲਾਡੈਲਫੀਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇਗੇ ਧਰਮ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਪ੍ਰੋਟੈਸਟ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਤੇ ਉਹ ਇੱਥੇ ਫਿਲਾਡੈਲਫੀਆ ਤੋਂ ਪਹੁੰਚੇ ਨੇ, ਕਿੰਨੀ ਸੰਗਤ ਲੈ ਕੇ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਧਰਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਫਿਲਾਡੈਲਫੀਆ ਤੋਂ ਇੱਥੇ ਆਏ ਹੋਗੇ ਇੰਨੀ ਦੂਰੋਂ ਚੱਲ ਕੇ ਨਿਊਯਾਰਕ ਤੱਕ, ਕਿੰਨੀ ਸੰਗਤ ਲੈ ਕੇ ਆਏ ਹੋ ਤੇ ਕੀ ਵਿਚਾਰ ਨੇਗੇ, ਕੀ ਮਤਲਬ ਪ੍ਰੋਟੈਸਟ ਦੇ ਬਾਰੇ ਕੀ ਹੈਗਾ ਤੁਹਾਡਾ? ਸਾਡੇ ਭਾਜੀ ਫਿਲਾਡੈਲਫੀਆ ਤੋਂ ਤਕਰੀਬਨ 35 ਤੋਂ 40 ਬੰਦੇ ਇੱਥੇ ਆਏ ਆ, ਤੇ ਸਾਡਾ ਮੇਨ ਮਕਸਦ ਹੈ ਕਿ ਜਿਹੜਾ ਨਰਿੰਦਰ ਮੋਦੀ ਆ ਉਹ ਇੱਕ ਟੈਰਰਿਸਟ ਹੈਗਾ, ਬਹੁਤ ਹੀ ਉਸਨੇ ਇੱਕ ਕ੍ਰਾਈਮ ਕੀਤਾ ਹੋਇਆ, ਔਰ ਈਵਨ ਹਿੰਦੁਸਤਾਨ ਦੀ ਗੌਰਮੈਂਟ ਨੇ ਵੀ ਉਹਨੂੰ ਕ੍ਰਿਮੀਨਲ ਕਰਾਰ ਦਿੱਤਾ ਆ। ਅਮਰੀਕਨ ਗੌਰਮੈਂਟ ਨੇ ਵੀ ਉਹਨੂੰ ਕੀ ਹੈ ਉਹ 'ਤੇ ਪਾਬੰਦੀ ਲਾ ਛੱਡੀ ਆ। ਲੇਕਿਨ ਜਦੋਂ ਉਹ ਪ੍ਰਾਈਮ ਮਿਨਿਸਟਰ ਬਣਿਆ ਉਹਦੇ ਬਾਅਦ ਤੇ ਉਹਨੂੰ ਕਿਸ ਤਰ੍ਹਾਂ ਇਹਨਾਂ ਨੇ ਐਂਟਰੀ ਦਿੱਤੀ, ਅਸੀਂ ਉਹਦਾ ਵਿਰੋਧ ਕਰਨ ਵਾਸਤੇ ਆਏ ਹਾਂ। ਦੂਸਰੀ ਗੱਲ ਕਿ ਅਸੀਂ ਸਿੱਖਾਂ ਦਾ ਜੋ ਰਾਜ, ਜਿਹਦੇ ਬਾਰੇ ਦੇ ਵਿੱਚ ਮਹਾਤਮਾ ਗਾਂਧੀ ਨੇ ਤੇ ਨਹਿਰੂ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਅਸੀਂ ਉਹ ਸਿੱਖ ਰਾਜ ਜਿਹੜਾ ਅਸੀਂ ਆਪਣਾ ਮੰਗਦੇ ਹਾਂ। ਉਹਦਾ ਨਾ ਖਾਲਿਸਤਾਨ ਹੋਵੇ ਜਾਂ ਖਾਲਸਾ ਰਾਜ ਹੋਵੇ, ਪਰ ਸਾਨੂੰ ਉਹ ਜਿਹੜਾ ਸਾਡਾ ਰਾਜ ਹੈ ਹੁੱਸਿਆ ਹੋਇਆ ਸਾਨੂੰ ਵਾਪਸ ਚਾਹੀਦਾ।
ਜਿਵੇਂ ਕਿ ਤੁਸੀਂ ਦੇਖਿਆ ਇਹ ਸਾਰੇ ਜਿੰਨੇ ਵੀ ਇੱਥੇ ਪ੍ਰੋਟੈਸਟ ਦੇ ਵਿੱਚ ਬੰਦੇ ਇਕੱਠੇ ਹੋਏ ਨੇਗੇ, ਫਿਲਾਡੈਲਫੀਆ ਤੋਂ ਆਏ ਨੇ ਜਾਂ ਜਿੱਥੋਂ ਵੀ ਦੂਰ ਦੁਰਾਡੇ ਮੈਰੀਲੈਂਡ ਤੋਂ ਆਏ ਨੇਗੇ, ਤਕਰੀਬਨ ਸਾਰਿਆਂ ਦਾ 2020 ਰੈਫਰੈਂਡਮ ਦੇ ਹਵਾਲੇ ਨਾਲ, ਰੈਫਰੈਂਡਮ ਰੈਲੀ ਦੇ ਹਵਾਲੇ ਨਾਲ ਖਾਲਿਸਤਾਨ ਦੀ ਗੱਲ ਇੱਥੇ ਸਾਹਮਣੇ ਆ ਰਹੀ ਹੈ। ਤੇ ਅੱਗੇ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਜੀ ਪ੍ਰੋਟੈਸਟ ਦੇ ਵੱਲ।